व्यूअर्स वेलकम बैक टू प्रोग्राम। सो व्यूअर्स गलबात करन जा रहे हैं कि भारत का अंतरराष्ट्रीय तौर पर एक पासे दहशतगर्द स्टेट होने का इमेज बन रहा है तो दूसरे पासे फाइनैशियल मसलियां विच फ्रॉड ते धोखाधड़ी का। सो दुनिया की मानवती संस्था हिंडनबर्ग ने अपनी एक ताज़ा रिपोर्ट विच अडानी की धोखाधड़ी का भारतीय संस्था सैबी की मुखी मुदाबीपुरी नाल संबंधां का खुलासा किया है और ये धोखाधड़ी की है तो किवें लोकां दा पैसा मोदी अडानी ਅਤੇ ਅੰਬਾਨੀ ਲੁੱਟ ਰਹੇ ਹਨ। इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੀਕਐਂਡ 'ਚ ਜਿਹੜੀ ਖਬਰ ਸਾਰੇ ਪਾਸੇ ਹਾਵੀ ਰਹੀ, ਇੰਟਰਨੈਸ਼ਨਲ ਮੀਡੀਆ 'ਚ ਵੀ ਭਾਰਤੀ ਮੀਡੀਆ 'ਚ ਤਾਂ ਰਹੀ, ਈਵਨ ਹੁਣ ਇੱਕ ਪੋਲੀਟੀਕਲ ਏਜੰਡਾ ਵੀ ਆਪੋਜੀਸ਼ਨ ਨੇ ਇਸ ਦੇ ਉੱਤੇ ਪੂਰਾ ਜਿਹੜਾ ਉਹ ਐਲਾਨ ਕੀਤਾ ਹੈ। ਕਾਂਗਰਸ ਨੇ ਇਸ ਦੇ ਉੱਤੇ ਪ੍ਰੋਟੈਸਟ ਨੇਸ਼ਨ ਵਾਈਡ ਪ੍ਰੋਟੈਸਟ 22 ਅਗਸਤ ਨੂੰ ਦਿੱਤੇ ਨੇ। ਉਹ ਸੀ ਹਿੰਡਨਬਰਗ ਰਿਪੋਰਟ। ਹੁਣ ਹਿੰਡਨਬਰਗ ਰਿਪੋਰਟ ਜਦੋਂ ਜਿਹੜੇ ਦੁਨੀਆ ਦੇ ਕੁਝ ਕ੍ਰੈਡੀਬਲ, ਕਿਉਂਕਿ ਹਾਲਾਂਕਿ ਮੇਰਾ ਫੀਲਡ ਨਹੀਂ ਹੈ ਔਰ ਮੈਂ ਮਾਜ਼ਰਤ ਖੇਜ ਜਿਹਨੂੰ ਕਹਿੰਦੇ ਨੇ, ਹਾਂ ਕਿ ਜੇ ਮੈਂ ਉਹਨੂੰ ਪ੍ਰੋਪਰਲੀ ਨਾ ਐਕਸਪਲੇਨ ਕਰ ਸਕਾਂ, ਕਿਉਂਕਿ फाइनैंस किवें चलदा है, स्टॉक मार्केट्स किवें चलदियां, इकोनॉमी किवें चलदी है, शेयर की हुंदे ने, किवें हुंदा है, इन्ना एक सुनाया जरूर है कि दुनिया 'च डिमांड एंड सप्लाई हुंदी है, उहदे नाल प्राइसिस। पर ये बहुत वड्डा जदों असीं कॉरपोरेट सैक्टर जां कॉरपोरेट अमेरिका जां कॉरपोरेट वर्ल्ड की गल करते हैं तो इन्हां दा बहुत कुछ जिहड़ा है वो डार्क साइड है। फिर किवें जिहनूं ऑफशोर शैल कंपनीज़ कहते, शैल खोखलेपन हुंदा है भी कुछ ਜਿਹੜੇ ਟੈਕਸ ਹੇਵਨ ਨੇ, ਮੌਰੀਸ਼ੀਅਸ ਹੈ ਜਾਂ ਇੱਕ ਜ਼ਮਾਨੇ 'ਚ ਪਨਾਮਾ ਲੀਕ ਕੇਸ ਆਇਆ ਸੀ ਸਾਹਮਣੇ, ਜਿਹਦੇ 'ਚ ਪਾਕਿਸਤਾਨ, ਇੰਡੀਆ, ਇਹਨਾਂ ਮੁਲਕਾਂ ਦੇ ਵੱਡੇ ਲੋਕ ਕਿਵੇਂ ਪੈਸਾ ਰੱਖਦੇ ਨੇ। ਹਾਲਾਂਕਿ ਕਿੰਨਾ ਲੰਬਾ ਵਕਤ ਅਸੀਂ ਬਚਪਨ ਤੋਂ ਸੁਣਦੇ ਹੁੰਦੇ ਸੀ ਜੀ, ਸਵਿਸ ਬੈਂਕ ਨੇ, ਉਹਨਾਂ ਦੇ ਵਿੱਚ ਪੈਸਾ ਪਿਆ ਹੁੰਦਾ, ਉਹਦਾ ਇੱਕ ਕੋਡ ਹੁੰਦਾ, ਉਹਨੂੰ ਹੀ ਪਤਾ ਹੁੰਦਾ, ਉਹਦੇ 'ਚ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਫਿਰ ਕਿ ਉਹ ਦੱਸਦੇ ਵੀ ਨਹੀਂ ਵੀ ਕਿਹਦਾ ਪੈਸਾ ਹੈ। ਪਰ ਇਹ ਸਵਿਸ ਬੈਂਕਾਂ ਵਾਲਾ ਤਾਂ ਚਲੋ ਇੱਕ ਵਾਰੀ ਜਮ੍ਹਾਂ ਹੋ ਗਿਆ, ਉੱਥੋਂ ਲੁੱਟ ਖਸੁੱਟ ਕੇ ਲਿਆਂਦਾ। ਇਹ ਜਿਹੜੇ ਨੇ ਇਹ ਤਾਂ ਰੈਗੂਲਰਲੀ ਇਸ ਕਿਸਮ ਦੇ ਲੋਕ ਜਿਹੜੇ ਕਾਰੋਬਾਰ ਕਿਤੇ ਹੋਰ ਕਰਦੇ ਨੇ, ਇਨਵੈਸਟਮੈਂਟ ਕਿਤੇ ਹੋਰ ਹੈ ਜੀ, ਉਹਦਾ ਜਿਹੜਾ ਪ੍ਰੋਫਿਟ ਹੈ ਉਹ ਜਾਲੀ ਕੰਪਨੀਆਂ, ਉਹ ਮੌਰੀਸ਼ੀਅਸ ਹੋਏ ਜਾਂ ਜਿਹੜੇ ਹੋਰ ਟੈਕਸ ਹੇਵਨ ਵਾਲੇ ਨਿੱਕੇ ਮੁਲਕ ਨੇ, ਉਹਨਾਂ ਦੇ ਵਿੱਚ ਜਾ ਕੇ ਕੰਪਨੀਆਂ ਰਜਿਸਟਰ ਕਰਾਈਆਂ ਹੋਈਆਂ, ਉਧਰ ਸ਼ੋਅ ਕਰਦੇ ਨੇ ਜਾ ਕੇ ਕਿ ਜੀ ਅਸੀਂ ਇੱਥੇ ਇਨਵੈਸਟ, ਉੱਥੇ ਕੁਝ ਵੀ ਨਹੀਂ ਹੁੰਦਾ, ਉੱਥੋਂ ਫਿਰ ਉੱਥੋਂ ਕੱਢ ਕੇ ਪੈਸੇ ਉਹਨੂੰ ਵਾਈਟ ਕਰਕੇ ਫਿਰ ਮਾਰਕੀਟ ਦੇ ਵਿੱਚ ਸੁੱਟਦੇ ਨੇ। ਸੋ ਇਹ ਜਿਵੇਂ ਹਿੰਡਨਬਰਗ ਵਰਗੀਆਂ ਜਿਹੜੇ ਇੱਕ ਕ੍ਰੈਡੀਬਲ ਨੇ ਜਿਹੜੀਆਂ, ਔਰ ਕਿਉਂਕਿ ਦੁਨੀਆ ਨੂੰ ਕੰਟਰੋਲ ਕਰਦੇ ਨੇ। ਹੁਣ ਜਦੋਂ ਅਸੀਂ ਅੰਬਾਨੀ ਅਡਾਨੀ ਦਾ ਜ਼ਿਕਰ ਕਰਦੇ ਹਾਂ, ਅਡਾਨੀ ਗਰੁੱਪ ਦਾ ਖਾਸ ਤੌਰ 'ਤੇ ਦੁਨੀਆ ਦੇ 10 ਵੱਡੇ ਅਮੀਰ ਲੋਕਾਂ 'ਚੋਂ ਨੇ, ਉਹਨਾਂ ਦੀਆਂ ਇਨਵੈਸਟਮੈਂਟਸ ਕੋਈ ਇੱਕ ਫੀਲਡ 'ਚ ਨਹੀਂ। ਹੁਣ ਅੱਜ ਹੀ ਇੱਕ ਵੀਰ ਸਾਡੇ ਆਸਟ੍ਰੇਲੀਆ ਤੋਂ ਦੱਸ ਰਹੇ ਸੀ ਕਿ ਤਨਜ਼ਾਨੀਆ ਔਰ ਕੀਨੀਆ, ਇਹਨਾਂ ਦੀਆਂ ਪੋਰਟਸ ਤੇ ਸੀ ਪੋਰਟ ਦੋਨੋਂ ਹੀ ਇਹਨੇ ਅਡਾਨੀ ਨੇ ਖਰੀਦੀਆਂ। ਆਸਟ੍ਰੇਲੀਆ ਦੇ ਵਿੱਚ ਉਹ ਕੋਲ ਹੋਏ, ਦੂਜੀਆਂ ਚੀਜ਼ਾਂ ਹੋਣ, ਉਹਨਾਂ 'ਚ ਵੱਡੀ ਇਨਵੈਸਟਮੈਂਟ ਹੈ। ਈਵਨ ਇਜ਼ਰਾਈਲ ਨੇ ਪਿੱਛੇ ਜੇ ਆਪਣੀ ਇੱਕ ਜਿਹੜੀ ਪੋਰਟ ਹੈ ਉਹ ਅਡਾਨੀ ਨੂੰ ਵੇਚੀ ਹੈ। ਫਿਰ ਅਸੀਂ ਜਿਹੜੀ ਗੁਜਰਾਤ ਦੀ ਪੋਰਟ, ਜਿੱਥੋਂ ਹਜ਼ਾਰਾਂ ਕੁਇੰਟਲ ਡਰੱਗ ਨਿਕਲਦੀ ਹੈ, ਫੜੀ ਜਾਂਦੀ ਹੈ, ਹਾਲਾਂਕਿ ਬਲੇਮ ਇਹ ਪੰਜਾਬ ਨੂੰ ਕਰਦੇ ਨੇ ਜਾਂ ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਗੋਲਡਨ ਟਰਾਇੰਗਲ ਨੂੰ, ਉਹ ਵੀ ਅਡਾਨੀ ਨੇ ਖਰੀਦੀ ਹੋਈ ਹੈ। ਹੁਣ ਇਹ ਜਿਹੜੀ ਹਿੰਡਨਬਰਗ ਰਿਪੋਰਟ ਪਹਿਲਾਂ ਵੀ ਆਈ, ਜਿਹਦੇ ਥੱਲੇ ਕਿੰਨੇ 100 ਬਿਲੀਅਨ ਜਿਹੜੇ ਨੇ ਉਹ ਉੜ ਗਏ ਸੀ ਇਹਨਾਂ ਦੇ ਮਾਰਕੀਟ 'ਚੋਂ, ਕਿ ਭਾਈ ਕਿੰਨਾ ਵੱਡਾ ਫਰਾਡ ਹੈ ਅਡਾਨੀ ਦਾ। ਝੂਠੇ ਹੀ ਜਿਹੜੇ ਨੇ ਉਹਨੂੰ ਹਾਈਪਰ ਕਰਕੇ ਸਟਾਕ ਦਿੱਤੇ ਜਾਂਦੇ ਨੇ। ਔਰ ਉਸ ਸਾਰੇ ਤੋਂ ਬਾਅਦ ਜਿਹੜਾ ਬੜਾ ਰੌਲਾ ਪਿਆ, ਸੁਪਰੀਮ ਕੋਰਟ ਦੀ ਇਨਕੁਆਇਰੀ ਭਾਰਤ 'ਚ ਮੰਗ ਹੋਈ, ਸੁਪਰੀਮ ਕੋਰਟ ਨੇ ਵੀ ਕਿਹਾ ਨਹੀਂ ਠੀਕ ਹੈ। ਔਰ ਇੱਕ ਜਿਹੜੀ ਕਿ ਫਾਈਨੈਂਸ਼ੀਅਲ ਇਨਐਪਰੋਪ੍ਰੀਏਸ਼ਨਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਅੱਖ ਰੱਖਦੀ ਹੈ ਭਾਰਤ ਦੀ ਜਿਹੜੀ ਗੌਰਮੈਂਟ ਸੰਸਥਾ, ਉਹਨੂੰ ਸੈਬੀ ਕਹਿੰਦੇ ਨੇ, SEBI। ਇਹਦੀ ਫੁੱਲ ਫਾਰਮ ਸ਼ਾਇਦ ਜਿਹੜੀ ਹੈ ਇਹ ਬਣਦੀ ਹੈ ਕੋਈ ਜਿਹਨੇ ਇਸ ਸਾਰੇ ਦੇ ਉੱਤੇ ਅੱਖ ਰੱਖਣੀ ਹੈ। ਹੁਣ ਜਿਹੜੀ ਸੈਬੀ ਦੀ ਚੇਅਰਮੈਨ ਹੈ ਬੀਬੀ, ਉਹੀ ਜਿਹੜੀ ਕਾਫੀ ਮੋਦੀਆਂ ਦੇ ਵੀ ਨੇੜੇ ਤਾਂ ਫਾਈਨੈਂਸ ਮਿਨਿਸਟਰ ਨੇ ਉਹਨੂੰ ਲਾਇਆ ਹੋਇਆ, ਉਹਦਾ ਨਾਂ ਹੈ ਮਾਧਵੀਪੁਰੀ, ਪੰਜਾਬੀ ਹਿੰਦੂ ਖੱਤਰੀ, ਪਰ ਨਾਲ ਬੁੱਚ, ਉਹ ਜ਼ਾਹਰ ਹੈ ਕੋਈ ਗੁਜਰਾਤੀ ਜਾਂ ਭਈਆ ਹਸਬੈਂਡ ਹੋਏਗਾ।
ਹੁਣ ਇਹ ਸੈਬੀ ਜਿਹੜੀ ਹੈ ਇਹ ਅੱਖ ਰੱਖਦੀ ਹੈ ਸਾਰਿਆਂ ਦੇ ਉੱਤੇ। ਹੁਣ ਜਿਹੜੀ ਹਿੰਡਨਬਰਗ ਰਿਪੋਰਟ ਦਾ ਫਾਲੋ ਅਪ ਹੈ ਜਿਹੜਾ ਵੀਕਐਂਡ 'ਚ ਆਇਆ, ਉਹਨਾਂ ਨੇ ਕਿਹਾ ਵੀ ਆ ਜਿਹੜੀ ਬੀਬੀ ਮਾਧਵੀ ਪੁਰੀ ਬੁੱਚ ਹੈ, ਇਹ ਤਾਂ ਆਪਣੇ ਹਸਬੈਂਡ ਦੇ ਨਾਲ ਇਹਦੀ ਇੱਕ ਸ਼ੈਲ ਕੰਪਨੀ ਜਿਹੜੀ ਹੈ ਉੱਥੇ ਮੌਰੀਸ਼ੀਅਸ ਦੇ ਵਿੱਚ, ਔਰ ਉਹ ਸ਼ੈਲ ਕੰਪਨੀ ਜਿਹਨੂੰ ਮੈਨੇਜ ਅਡਾਨੀ ਦਾ ਦੂਜਾ ਭਰਾ ਉੱਥੇ ਬੈਠਾ ਜਿਹੜਾ ਸਿੰਗਾਪੁਰ 'ਚ ਵੀ ਹੈ, ਇਹ ਵੀ ਪਹਿਲਾਂ ਬੁੱਚ ਟੱਬਰ ਸਿੰਗਾਪੁਰ 'ਚ ਰਿਹਾ, ਵੀ ਇਹਨਾਂ ਦਾ ਵੀ ਹੈ ਇਨਵੋਲਵਮੈਂਟ। ਔਰ ਇਹ ਸਾਰਾ ਹੀ ਫਰਾਡ, ਉਹਨਾਂ ਨੇ ਕਿਹਾ ਵੀ ਇਹ ਇਵੇਂ ਹੀ ਹੈ ਕਿ ਇੱਕ ਕਾਤਲ ਹੀ ਜੱਜ ਦੀ ਕੁਰਸੀ ਤੇ ਬੈਠਾ ਹੈ, ਕਲੀਅਰ ਚਿੱਟ ਦੇ ਰਿਹਾ ਕਿ ਜੀ ਬਿਲਕੁਲ ਕਲੀਅਰ ਹੈ। ਤੇ ਮੈਂ ਇਸ ਸਾਰੇ ਦੇ ਉੱਤੇ ਸਾਡੇ ਇੱਕ ਯੰਗ ਇਕੋਨੋਮਿਸਟ ਨੇ, ਉਹਨਾਂ ਦਾ ਇੰਟਰਸਟ ਵੀ ਹੈ ਔਰ ਇਸ ਫੀਲਡ ਨੂੰ ਜਾਣਦੇ ਨੇ, ਮੈਂ ਉਹਨਾਂ ਨੂੰ ਕਿਹਾ ਕਿ ਜੀ ਮੇਰੇ ਵੀ ਵੱਸ ਤੋਂ ਬਾਹਰ ਹੈ ਵੀ ਇਹ ਸਾਰਾ ਕੀ ਹੁੰਦਾ ਹੈ, ਤੇ ਜੇ ਆਪਣੇ ਵਿਊਅਰ ਨੂੰ ਅਸੀਂ ਸਮਝਾਉਣਾ ਹੈ ਤੇ ਇਸ ਸਾਰੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਸਵਾਲ ਜਵਾਬ ਫਾਰਮ 'ਚ ਹੋਏ ਵੀ ਹੈ ਕੀ, ਹੋਇਆ ਕੀ ਹੈ ਔਰ ਕਿਸ ਲੈਵਲ ਤੇ, ਕਿਉਂਕਿ ਕਾਂਗਰਸ ਨੇ ਕਾਲ ਦਿੱਤੀ ਹੈ ਨੇਸ਼ਨ ਵਾਈਡ ਪ੍ਰੋਟੈਸਟ 22 ਅਗਸਤ ਨੂੰ ਦਿੱਤੇ ਨੇ, ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇਹ ਜਿਹੜੀ ਸੈਬੀ ਚੀਫ ਹੈ ਬੀਬੀ ਪੁਰੀ, ਇਹ ਰਿਜ਼ਾਈਨ ਕਰੇ ਔਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹ ਸਾਰੇ ਨੂੰ ਇਨਵੈਸਟੀਗੇਟ ਕਰੇ। ਇਹਨੂੰ ਲੈ ਕੇ ਕਾਂਗਰਸ ਪੂਰਾ 22 ਅਗਸਤ ਨੂੰ ਧਰਨੇ ਦੇ ਰਹੀ ਹੈ ਸਾਰੀਆਂ ਸਟੇਟਾਂ ਜਿੱਥੇ ਸੈਬੀ ਦੇ ਦਫ਼ਤਰ ਨੇ। ਸੋ ਇਹ ਜਿਹੜਾ ਉਸ ਨੌਜਵਾਨ ਨੇ ਮੈਨੂੰ ਭੇਜੀ ਹੈ ਜਾਣਕਾਰੀ, ਮੈਂ ਥੋੜੀ ਜਿਹੀ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਭਾਈ ਇਹ ਜਾਰਜ ਸ਼ੁਲਟਸ ਜਿਹੜਾ ਇੱਕ ਬੜਾ ਡਿਸਟਿੰਗੁਇਸ਼ਡ ਅਮਰੀਕਨ ਸਟੇਟਸਮੈਨ ਹੋਇਆ, ਸੈਕਟਰੀ ਆਫ ਲੇਬਰ ਸੀ, ਸੈਕਟਰੀ ਆਫ ਟ੍ਰੈਜਰੀ ਸੀ, ਸੈਕਟਰੀ ਆਫ ਸਟੇਟ ਸੀ, ਉਹਦੀ ਇੱਕ ਸਟੇਟਮੈਂਟ ਹੈ ਫਾਈਨੈਂਸ਼ੀਅਲ ਮੈਟਰਸ ਕਿ ਟਰਸਟ ਇਜ਼ ਦਾ coin of the realm. When trust was in the room, whatever room that was, the family room, the school room, the locker room, the office room, the government room or the military room, good things happened. When trust was not in the room, good things did not happen. Everything else is details. ਉਹਨਾਂ ਨੇ ਕਿਹਾ ਵੀ ਲੈ ਦੇ ਕੇ ਅਲਟੀਮੇਟਲੀ ਟਰਸਟ ਫੈਕਟਰ ਹੁੰਦਾ ਹੈ, ਉਹ ਫੈਮਲੀਜ਼ ਤੋਂ ਲੈ ਕੇ ਤੇ ਕਾਰੋਬਾਰੀ ਐਸਟੈਬਲਿਸ਼ਮੈਂਟ ਤੱਕ ਕੋਈ ਵੀ ਸੰਸਥਾ ਅਦਾਰਾ ਜਿਹਦੇ ਸਟਾਕ ਹੁੰਦੇ ਨੇ, ਜਿਹਦੇ ਸ਼ੇਅਰ ਹੁੰਦੇ ਨੇ, ਉਹ ਟਰਸਟ ਦੇ ਉੱਤੇ ਚੱਲ ਰਿਹਾ ਹੁੰਦਾ ਹੈ। ਤੇ ਜਦੋਂ ਇਹ ਨਜ਼ਰ ਆ ਜਾਏ ਵੀ ਇਹ ਫਰਾਡ ਹੈ, ਟਰਸਟ ਟੁੱਟ ਜਾਏ, ਹਰ ਚੀਜ਼ ਕੋਲੈਪਸ ਹੋ ਜਾਂਦੀ ਹੈ। ਇਹ ਕੋਟ ਕਰਕੇ ਉਹਨਾਂ ਨੇ ਕਿਹਾ ਕਿ ਵੀ ਦਿਸ ਸੈਂਟੀਮੈਂਟ ਇਜ਼ ਪਾਰਟਿਕੂਲਰਲੀ ਰੈਲੇਵੈਂਟ ਵੈਨ ਐਗਜ਼ਾਮਿਨਿੰਗ ਦਾ ਕਰੰਟ ਸਕੈਂਡਲ involving the Adani Group and the Securities and Exchange Board of India. ਹੁਣ SCBI ਸੈਬੀ ਜਿਹਨੂੰ ਅਸੀਂ ਕਹਿ ਰਹੇ ਹਾਂ, ਇਹ ਇਹਦੀ ਫੁੱਲ ਫਾਰਮ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਹੁਣ ਇਹਨਾਂ ਦੇ ਮੁਤਾਬਕ ਜਿਹੜੇ ਅਡਾਨੀ ਗਰੁੱਪ ਔਰ ਸੈਬੀ ਦੇ ਉੱਤੇ ਐਲੀਗੇਸ਼ਨ ਲੱਗੇ ਨੇ ਇਸ ਹਿੰਡਨਬਰਗ ਰਿਪੋਰਟ ਦੇ ਵਿੱਚ, ਉਹ ਇਹ ਨੇ ਕਿ ਭਾਈ ਕਰਪਸ਼ਨ ਇਜ਼ ਡੀਪਲੀ ਐਮਬੈਡਡ ਵਿਦਨ ਇੰਡੀਆਜ਼ ਫਾਈਨੈਂਸ਼ੀਅਲ ਸਿਸਟਮ ਐਂਡ ਦਿਸ ਸਕੈਂਡਲ ਮਾਈਟ ਜਸਟ ਬੀ ਦਾ ਟਿਪ ਆਫ ਦਾ ਆਈਸਬਰਗ। ਇਹ ਤੋਦੇ ਦਾ ਇੱਕ ਨੁੱਕਰ ਹੀ ਹੈ, ਉਹਦੇ ਥੱਲੇ ਪੂਰਾ ਗਲੇਸ਼ੀਅਰ ਪਿਆ ਹੋਇਆ ਹੈ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਸ ਡਿਸਕਸ਼ਨ ਜਾਵਾਂਗੇ ਫਿਰ ਸਾਨੂੰ ਸਮਝਣਾ ਹੋਰ ਵੀ ਜ਼ਰੂਰੀ ਹੋਏਗਾ ਕਿ ਇਸ ਦਾ ਓਵਰਆਲ ਜਿਹੜਾ ਲੌਂਗ ਟਰਮ ਇੰਡੀਆ ਦੀਆਂ ਫਾਈਨੈਂਸ਼ੀਅਲ ਮਾਰਕੀਟਸ ਦੇ ਉੱਤੇ ਕੀ ਅਸਰ ਹੋਏਗਾ। ਔਰ ਉਹਦੇ ਤੇ ਫਿਰ ਉਹਨਾਂ ਨੇ ਮੈਨੂੰ ਸਵਾਲ ਜਵਾਬ ਫਾਰਮ ਦੇ ਵਿੱਚ ਕੁਝ ਭੇਜਿਆ। ਸਵਾਲ ਹੈ, ਕੈਨ ਯੂ ਬਰੀਫਲੀ ਐਕਸਪਲੇਨ what the Adani Group is and why it is so significant in the Indian economy? ਕਿ ਵੀ ਕੀ ਹੈ ਅਡਾਨੀ ਗਰੁੱਪ, ਭਾਰਤ ਦੀ ਆਰਥਿਕਤਾ ਨਾਲ ਉਹਦਾ ਕੀ ਤਾਲੁਕ ਹੈ। ਫਿਰ ਉਹਨਾਂ ਨੇ ਕਿਹਾ ਕਿ ਅਡਾਨੀ ਗਰੁੱਪ is one of India's largest and most powerful conglomerates with its tentacles reaching into various sectors including energy, infrastructure and logistics. ਕਿ ਅਡਾਨੀਆਂ ਦੀ ਇਨਵੈਸਟਮੈਂਟ ਸਾਰੇ ਪਾਸੇ ਹੀ ਹੈ, ਉਹ ਤਾਂ ਉਹ ਸਾਰਾ ਕੁਛ ਹੀ ਉਹਨਾਂ ਦਾ ਹੀ ਹੈ। ਉਹ ਰਿਲਾਇੰਸ ਤੋਂ ਲੈ ਕੇ ਤੇ ਐਨਰਜੀ ਸੈਕਟਰ ਔਰ ਕੋਲ ਔਰ ਬਿਜਲੀ, ਏਅਰਪੋਰਟ, ਈਵਨ ਰਾਫੇਲ ਜਹਾਜ਼ਾਂ ਤੱਕ ਸਾਰੇ ਪਾਸੇ। Founded by Gautam Adani, the group has entrenched itself deeply in the Indian economy, driving major projects that have made it indispensable to the nation's growth. But behind this success lies a stark reality. The Adani Group exemplifies how power and influence can be leveraged to bypass regulations, making it a symbol of pervasive corruption in the Indian financial system. ਕਿ ਬਈ ਇਹ ਸਾਰੇ ਪਾਸੇ ਇਹਨਾਂ ਦੀ ਝੰਡੀ ਹੈ, ਸਰਕਾਰ ਨਾਲ ਰਲੀ ਹੋਈ ਹੈ ਔਰ ਕਾਨੂੰਨ ਵੀ ਬਾਈਪਾਸ ਹੋ ਰਹੇ ਨੇ, ਕਰਪਸ਼ਨ ਵੀ ਰੈਂਪੈਂਟ ਹੈ। ਔਰ ਇਹੀ ਹਿੰਡਨਬਰਗ ਰਿਪੋਰਟ ਦਾ ਕਨਕਲੂਜਨ ਹੈ। ਹੁਣ
ਸਵਾਲ ਜਿਹੜਾ ਆਮ ਲੋਕਾਂ ਦੇ ਸਮਝਣ ਲਈ ਉਹਨਾਂ ਨੇ ਕਿਹਾ ਕਿ ਵੀ what role does SEBI, Securities and Exchange Board of India, play in regulating companies like Adani Group? कि SEBI ਦਾ ਕੀ ਰੋਲ ਹੈ? SEBI is supposed to be the watchdog of India's security market, ensuring transparency, protecting investors, and maintaining fair practices. But when it comes to powerful entities like Adani Group, SEBI's role appears more like that of a lapdog than a watchdog. ਕਿ ਰੋਲ ਤਾਂ ਉਹਨਾਂ ਦਾ ਹੈ SEBI ਦਾ watchdog ਕਿ ਵੀ ਕੋਈ ਹੇਰਾਫੇਰੀ ਤਾਂ ਨਹੀਂ ਹੋ ਰਹੀ, ਪਰ ਉਹ ਤਾਂ ਲੈਪਡੌਗ ਹੈ, ਗੋਦ 'ਚ ਬੈਠਾ ਹੈ। SEBI ਜਿਹੜੀ ਆ ਅਡਾਨੀ ਦੀ ਗੋਦ 'ਚ ਬੈਠੀ ਹੈ ਕਿ ਵੀ ਉਹਨਾਂ ਦਾ ਲੈਪਡੌਗ ਹੈ। ਸੋ instead of holding these corporations accountable, SEBI seems to be complicit in their schemes, allowing them to operate unchecked. This scandal exposes how deeply compromised India's regulatory bodies are, raising serious questions about their ability to enforce the law. ਵੀ ਇਹ ਜਿਹੜੀ ਹਿੰਡਨਬਰਗ ਰਿਪੋਰਟ ਹੈ ਉਹਨੇ ਜਿਹੜੀ ਕੰਪਲਿਸਿਟੀ SEBI ਔਰ ਅਡਾਨੀਆਂ ਦੀ ਔਰ ਸ਼ੈਲ ਕੰਪਨੀ ਔਰ SEBI ਦੀ ਚੇਅਰਮੈਨ ਦੇ ਆਪਣੀਆਂ ਇਨਵੈਸਟਮੈਂਟਸ, ਉਹਦੇ ਘਰ ਵਾਲੇ ਦੀਆਂ ਵੀ, ਬਿਫੋਰ ਵੀ ਆਫਟਰ ਵੀ, ਇਹ ਸਾਰੇ ਹੀ ਸ਼ੋਅ ਕਰਦਾ ਵੀ ਇਹਨਾਂ ਦੀ ਕ੍ਰੈਡੀਬਿਲਿਟੀ ਇਹਨੂੰ ਜਿਲਚ ਕਰ ਦਿੱਤਾ ਹੈ। ਫਿਰ ਸਵਾਲ ਹੁੰਦਾ, ਹੁਣ ਬਹੁਤ ਵਾਰੀ ਅਸੀਂ ਵੀ ਸ਼ੈਲ ਕੰਪਨੀ ਮੈਂ ਕਿਹਾ ਕੋਈ ਵੱਡਾ ਹੋਣਾ, ਕੋਈ ਬਰਮਾ ਸ਼ੈਲ ਐਕਚੁਅਲੀ ਹੁੰਦਾ ਖੋਲ ਕਿ ਵੀ ਵਿੱਚ ਕੁਛ ਨਹੀਂ ਹੈ। ਉਹਨਾਂ ਨੇ ਪੁੱਛਿਆ ਵੀ ਵਾਟ ਆਰ ਆਫਸ਼ੋਰ ਸ਼ੈਲ ਐਂਟੀਟੀਜ਼ ਐਂਡ ਵਾਈ ਮਾਈਟ ਕੰਪਨੀ ਲਾਈਕ ਅਡਾਨੀ ਯੂਜ਼ ਦੈਮ, ਵੀ ਇਹ ਕੀ ਹੁੰਦੀਆਂ ਨੇ ਸ਼ੈਲ ਐਂਟੀਟੀ ਔਰ ਅਡਾਨੀ ਕਿਉਂ ਯੂਜ਼ ਕਰੇਗਾ? ਆਫਸ਼ੋਰ ਸ਼ੈਲ ਐਂਟੀਟੀਜ਼ ਆਰ ਐਸੈਂਸ਼ੀਅਲੀ ਐਮਪਟੀ ਵੈਸਲਸ, ਇਹ ਖਾਲੀ ਭਾਂਡੇ ਨੇ, ਖਾਲੀ ਪਤੀਲੇ ਨੇ, existing only on paper and often located in tax havens like Mauritius. Companies like Adani use these entities as tools to hide the true source of their funds, evade taxes, manipulate financial outcomes without attracting scrutiny. This practice is not just about saving money, it is about creating a facade of legitimacy while engaging in activities that would otherwise be illegal or unethical. In a financial system as corrupt as India's, these shell entities are just one piece of the puzzle in a much larger game of deception and fraud. ਜਿਹੜੀ ਵੱਡੀ ਗੇਮ ਹੈ deception ਔਰ fraud ਦੀ, shell companies ਦਾ ਇੱਕ ਪੀਸ ਹੈ ਉਸ ਪਜ਼ਲ ਦਾ ਕਿ ਭਾਈ ਉੱਥੇ ਤੁਸੀਂ ਮੌਰੀਸ਼ੀਅਸ ਵਰਗੇ ਔਰ ਜਿਵੇਂ ਪਨਾਮਾ ਵਰਗੇ ਮੁਲਕਾਂ ਦੇ ਵਿੱਚ ਤੁਸੀਂ ਸ਼ੈਲ ਕੰਪਨੀ ਬਣਾਉਂਦੇ ਹੋ, ਉਹਦੇ 'ਚ ਤੁਸੀਂ ਸ਼ੋਅ ਕਰ ਦਿੰਦੇ ਹੋ, ਉੱਥੇ ਟੈਕਸ ਵੀ ਕੋਈ ਨਹੀਂ ਹੁੰਦਾ, ਉਹਨੂੰ ਫਿਰ ਵਾਪਸ ਤੁਸੀਂ ਵਾਈਟ ਕਰ ਦਿਓ। ਹੁਣ ਐਲੀਗੇਸ਼ਨਸ ਕੀ ਨੇ ਜਾਂ ਇਨਵੈਸਟੀਗੇਸ਼ਨ ਜਿਹੜੀ ਹਿੰਡਨਬਰਗ ਰਿਪੋਰਟ ਆਈ ਉਹਦੇ 'ਚ ਕੀ ਨੇ? The report mentions undisclosed related party transactions and stock manipulation, ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਕੀ ਅਸੀਂ ਇਹਨੂੰ ਕਿਵੇਂ ਬ੍ਰੇਕ ਡਾਊਨ ਕਰਦੇ ਹਾਂ ਲੇਮੈਨ ਦੀ ਲੈਂਗੁਏਜ ਦੇ ਵਿੱਚ। Undisclosed related party transactions are secretive deals between a company and its closely linked entities, often owned by family members or close associates. ਉਹ ਬੰਦ ਮੁੱਠੀ ਬੰਦ ਰੱਖੋ। These deals are kept off the books. ਇਹਦਾ ਖਾਤਾ ਬਈ ਖਾਤਾ ਕੋਈ ਨਹੀਂ ਹੁੰਦਾ। To deceive investors and regulators, ਹੁਣ ਜਿਹੜੇ ਬੰਦੇ ਇਨਵੈਸਟ ਕਰ ਰਹੇ ਨੇ, ਬਾਏ ਕਰ ਰਹੇ ਨੇ ਸਟਾਕ, ਉਹਨਾਂ ਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ। Allowing the company to shift money around, inflate profits ਔਰ ਹਾਈਡ ਲਾਸਿਸ, ਤੁਸੀਂ ਪੈਸੇ ਨਾਲ ਨੂੰ ਘੁਮਾ ਰਹੇ ਹੋ, ਜਿਹੜਾ ਨੁਕਸਾਨ ਹੈ ਉਹ ਸ਼ੋ ਨਹੀਂ ਕਰ ਰਹੇ, ਇਨਫਲੇਟ ਕਰਕੇ ਪ੍ਰਾਈਸ ਕਰ ਰਹੇ ਹੋ। ਸਟਾਕ ਮੈਨੀਪੂਲੇਸ਼ਨ ਇਨਵੋਲਵਸ ਆਰਟੀਫਿਸ਼ਲੀ ਡਰਾਈਵਿੰਗ ਅਪ ਔਰ ਡਾਊਨ the price of companies' shares, creating a false image of financial health or distress. In a system as corrupt as India, these tactics are par for the course, and this scandal is just the tip of the iceberg. ਤੁਸੀਂ ਸ਼ੋਅ ਕੁਛ ਕਰ ਰਹੇ ਹੋ, ਤੁਹਾਡੇ ਕੋਲ ਤਾਂ ਹੈ ਨਹੀਂ ਕੁਛ ਵੀ, ਔਰ ਉਹਦੇ ਥੱਲੇ ਤੁਸੀਂ ਧੋਖਾ ਦੇ ਰਹੇ ਹੋ ਉਹਨਾਂ ਨੂੰ ਜਿਹੜੇ ਕਾਮਨਰ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੌਰੀਸ਼ੀਅਸ ਬੇਸਡ ਐਂਟੀਟੀਜ਼ ਨੇ ਇਹ ਕਿਉਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਇੱਕ ਰੈੱਡ ਟੈਗ ਹੈ। ਉਹਨਾਂ ਨੇ ਕਿਹਾ ਜੀ ਮੌਰੀਸ਼ੀਅਸ ਇਜ਼ ਨੋਟੋਰੀਅਸ ਫॉर ਬੀਇੰਗ ਏ ਟੈਕਸ ਹੈਵਨ ਵੇਅਰ ਫੰਡਸ ਕੈਨ ਫਲੋ ਵਿਦ ਮਿਨੀਮਲ ਓਵਰਸਾਈਟ, ਮੇਕਿੰਗ ਇਟ ਏ ਫੇਵਰੇਟ ਡੈਸਟੀਨੇਸ਼ਨ ਫॉर ਦੋਜ਼ looking to hide their tracks in India. The use of Mauritius-based entities is a well-worn path for companies wanting to obscure the origin of their money and engage in activities that would never withstand scrutiny at home.
ਕਿ ਉਹ ਫਰਾਡ ਮੁਲਕ ਨੇ, ਉੱਥੇ ਤੁਸੀਂ ਅਕਾਊਂਟ ਖੋਲ੍ਹਿਆ ਹੋਇਆ, ਉਹਦੀ ਕੋਈ ਸਕਰੂਟਨੀ ਜਾਂ ਕੋਈ ਉਸ ਦੀ ਇਨਵੈਸਟੀਗੇਸ਼ਨ ਹੋ ਨਹੀਂ ਸਕਦੀ। ਦਿਸ ਲੈਕ ਆਫ ਓਵਰਸਾਈਟ ਇਫੈਕਟਿਵਲੀ green lights corruption, allowing companies like Adani to move billions without any real fear of legal consequences. The use of these entities is not just a red flag, it's a glaring signal of systematic corruption. कि किस हद तक corruption है ये सारे दा है। फिर उन्होंने जिवें आम सवाल उठेगा भी ये जिहड़ी हिंडनबर्ग रिपोर्ट है ਇਹਦੇ ਵਿੱਚ ਜਿਹੜੇ ਐਲੀਗੇਸ਼ਨ ਨੇ ਕਿੰਨੇ ਸੀਰੀਅਸ ਨੇ ਔਰ ਇਹ ਕਿਵੇਂ ਬ੍ਰੌਡਰ ਤੌਰ ਤੇ ਇਕਨੋਮੀ ਨੂੰ ਪ੍ਰਭਾਵਿਤ ਕਰਨਗੇ। ਹੁਣ ਇਹਦੇ ਵਿੱਚ ਕੀ ਹੈ ਕਿ ਓਵਰ ਇਨਵਾਇਸਿੰਗ ਪਾਵਰ ਇਕਵਿਪਮੈਂਟ ਇਜ਼ ਮੋਰ ਦੈਨ ਜਸਟ ਐਨ ਅਕਾਊਂਟਿੰਗ ਟ੍ਰਿਕ, ਇਟ ਇਜ਼ ਅ ਕੈਲਕੂਲੇਟਡ ਮੂਵ ਟੂ ਸਾਈਫਨ ਆਫ ਮਨੀ। ਜਦੋਂ ਤੁਸੀਂ ਓਵਰ ਪ੍ਰਾਈਸ ਕਰਦੇ ਹੋ, ਟੈਕਟਿਕ ਹੈ, ਤੁਸੀਂ ਮਨੀ ਉਹਦੇ ਚੋਂ ਸਾਈਫਨ ਆਊਟ ਕਰ ਰਹੇ ਹੋ। ਸਾਈਫਨ ਆਫ ਮਨੀ, ਇਨਫਲੇਟ ਕਾਸਟ ਐਂਡ ਡੀਫਰਾਡ ਦਾ ਪਬਲਿਕ। ਲੋਕਾਂ ਦੇ ਪੈਸੇ ਨਾਲ ਤੁਸੀਂ ਖੇਡ ਰਹੇ ਹੋ, ਉਹਨਾਂ ਨੂੰ ਤੁਸੀਂ ਕੁਛ ਦੱਸ ਰਹੇ ਹੋ ਕਿ ਜੀ ਸ਼ੇਅਰ ਬੜੇ ਅੱਪ ਜਾ ਰਹੇ ਨੇ, ਪਰ ਅਲਟੀਮੇਟਲੀ ਤੁਹਾਡੇ 'ਚੋਂ ਵਰਥ ਨਹੀਂ ਹੈ। ਜਿਵੇਂ ਹੁਣ ਈਵਨ ਡਾਲਰ ਇਨਫਲੇਸ਼ਨ ਅਮਰੀਕਾ 'ਚ ਇੱਕ ਜ਼ਮਾਨਾ ਸੀ ਜਿੰਨਾ ਸੋਨਾ ਰੱਖਿਆ ਜਾਂਦਾ ਸੀ ਉਹਦੇ ਬਰਾਬਰ ਕਰੰਸੀ ਪ੍ਰਿੰਟ ਕੀਤੀ ਜਾਂਦੀ ਸੀ। ਉਹ ਜਦੋਂ 1971 'ਚ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਡਾਲਰ ਜਿਹੜਾ ਬਣਿਆ ਕਿ ਵੀ ਇਹਦੇ ਰਾਹੀਂ ਹੋਏਗਾ, ਇਹ ਗਿਆ। ਅੱਜ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ 'ਚ ਵੀ ਇਨਫਲੇਸ਼ਨ ਲੈਵਲ ਕੀ ਹੈ। ਹੁਣ ਹੁੰਦਾ ਕੀ ਹੈ ਕਿ ਜਦੋਂ ਮਨੀ ਸਾਈਫਨ ਔਨ ਦਿਸ ਪ੍ਰੈਕਟਿਸ ਰੋਬਸ ਦਾ ਕੰਟਰੀ ਆਫ ਵੈਲਿਊਏਬਲ ਰਿਸੋਰਸਿਸ ਐਂਡ ਡਿਸਟੋਰਟਸ ਦਾ ਮਾਰਕੀਟ, ਲੀਡਿੰਗ ਟੂ ਹਾਇਰ ਕਾਸਟ ਫॉर ਕੰਜ਼ਿਊਮਰਸ ਐਂਡ ਟੈਕਸਪੇਅਰਸ in a system where corruption is the norm. This kind of fraud is both pervasive and devastating, eroding trust in the economy and contributing to ever widening gap between powerful and the ordinary citizens. The broader impact is clear. This is not just about company, it is about a corrupt system that allows such practice to flourish unchecked. So ਥੱਲੇ ਵੀ ਹੋਰ ਵੀ ਨੁਕਤੇ ਨੇ ਕਿ ਸੈਬੀ ਦਾ ਕੀ ਰੋਲ ਹੈ ਔਰ ਇਹ ਸਾਰੇ ਦਾ ਕੀ ਹੈ। ਮੈਂ ਵਕਤ ਵੱਲ ਵੀ ਘੜੀ ਵੱਲ ਵੀ ਦੇਖ ਰਿਹਾ ਔਰ ਇਹ ਉਹਨਾਂ ਨੇ ਫਾਈਨਲ 'ਚ ਮੈਂ ਜਾਣਦਾ ਕਿ ਵੀ ਇਸ ਸਾਰੇ 'ਚੋਂ ਕੀ ਨਿਕਲੇਗਾ। ਉਹਨਾਂ ਨੇ ਪੁੱਛਿਆ ਵੀ ਇਹ ਜਿਹੜਾ ਏਡਾ ਵੱਡਾ ਸਕੈਂਡਲ ਆਇਆ ਇਹਦੇ 'ਚ ਕੀ ਬ੍ਰੌਡਰ ਰਿਫਾਰਮ ਹੋਣਗੇ ਇੰਡੀਆ ਦੀ ਫਾਈਨੈਂਸ਼ੀਅਲ ਰੈਗੂਲੇਟਰੀ ਮਾਰਕੀਟ 'ਚ। ਉਹਨਾਂ ਨੇ ਕਿਹਾ ਵੀ ਵਾਈਲ ਦਿਸ ਸਕੈਂਡਲ ਸ਼ੁੱਡ ਇਨ ਥਿਊਰੀ ਸਪਾਰਕ ਬ੍ਰੌਡ ਰਿਫਾਰਮਸ, ਦਾ ਰਿਐਲਿਟੀ ਇਜ਼ that India's financial system is so deeply entrenched in corruption that meaningful change will be difficult. कि कुछ नहीं बदलना इंडिया दे विच, इन्ना corrupt system है। The forces that benefit from status quo are powerful, and unless there is overwhelming public and political pressure, the most likely outcome is cosmetic changes at best. कि ਉਹੀ ਮਾੜਾ ਮੋਟਾ ਕਰ ਦੇਣਗੇ ਕਿ ਜੀ ਕੀ ਆ। ਉਹ ਵੀ ਆਲਰੇਡੀ ਬੀਜੇਪੀ ਨੇ ਪੋਜੀਸ਼ਨ ਲੈ ਲਈ ਕਿ ਜੀ ਇਹ ਕਾਂਗਰਸ ਤੇ ਆਪੋਜੀਸ਼ਨ ਰਲੀ ਹੋਈ ਹੈ ਬਾਹਰਲੀਆਂ ਤਾਕਤਾਂ ਨਾਲ, ਇਹ ਇੰਡੀਆ ਦੀ ਫਾਈਨੈਂਸ਼ੀਅਲ ਮਾਰਕੀਟ ਨੂੰ ਔਰ ਦੂਜੇ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ, ਸ਼ੇਅਰ ਬਾਜ਼ਾਰ ਨੂੰ ਸੁੱਟਣਾ ਚਾਹੁੰਦੀ ਹੈ। ਸੋ ਫਾਈਨਲੀ ਜਿਹੜਾ ਇਹ ਸਾਰੇ 'ਚੋਂ ਹੈ ਕਿ ਆਊਟਕਮ ਇਸ ਸਾਰੇ ਦੀ ਇਹ ਹੋਏਗੀ ਕਿ ਜਿਹੜੀ ਇੰਟਰਨੈਸ਼ਨਲ ਕ੍ਰੈਡੀਬਿਲਿਟੀ ਹੈ ਇੰਡੀਆ ਦੀ, ਜਿਹੜਾ ਸਭ ਤੋਂ ਵੱਡੀ ਜਿਹੜਾ ਸਫਰਰ ਹੋਏਗਾ ਇੰਡੀਆ। ਕਿਉਂਕਿ ਹੁਣ ਤੱਕ ਅਡਾਨੀਆਂ ਨੂੰ ਜਿਸ ਕਿਸਮ ਦਾ ਉਹਨਾਂ ਨੇ ਆਪਣਾ ਬਣਾਇਆ ਸੀ, ਫੋਰਨ ਇਨਵੈਸਟਮੈਂਟ ਵੀ ਹੋਣੀ ਸ਼ੁਰੂ ਹੋ ਗਈ ਸੀ ਇਹਨਾਂ ਦੇ, ਉਹ ਹੁਣ ਪਿੱਛੇ ਹਟਣਗੇ। ਹਿੰਡਨਬਰਗ ਬਹੁਤ ਕ੍ਰੈਡੀਬਲ ਸੰਸਥਾ ਹੈ ਔਰ ਉਹਦਾ ਨਤੀਜਾ ਇਹ ਹੋਏਗਾ। ਔਰ ਉਹਦਾ ਨਤੀਜਾ ਜਦੋਂ ਪਿਛਲੇ ਸਾਲ ਇਹਨਾਂ ਦੀ ਰਿਪੋਰਟਿੰਗ ਆਈ ਔਰ ਇਸ ਦੇ ਉੱਤੇ ਇੰਨਾ ਇੰਪੋਰਟੈਂਟ ਇਸ਼ੂ ਹੈ, ਈਵਨ ਅੱਜ BBC ਦੀ ਪੂਰੀ ਸਟੋਰੀ ਹੈ, ਵਾਈ ਇੰਡੀਆਜ਼ ਮਾਰਕੀਟ ਰੈਗੂਲੇਟਰ ਇਜ਼ ਇਨ ਦਾ ਆਈ ਆਫ ਅ ਸਟਾਰਮ, ਕਿ ਵੀ ਇਹ ਇੰਡੀਆ ਦੀ ਜਿਹੜੀ ਹੈ ਇਹ ਕਿਉਂ ਜਿਹੜਾ ਇਹਦੇ 'ਚ ਤੂਫਾਨ ਆਇਆ ਹੋਇਆ, ਇਹ ਸੈਬੀ ਕੀ ਹੈ। ਔਰ ਉਹਨਾਂ ਨੇ ਅਡਾਨੀ ਗਰੁੱਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਕਿਵੇਂ ਕਿ ਵੀ ਪਿਛਲੀ ਵਾਰ ਜਦੋਂ ਇਹ ਰਿਪੋਰਟ 18 ਮਹੀਨੇ ਪਹਿਲਾਂ ਆਈ ਸੀ ਤੇ $150 ਬਿਲੀਅਨ ਜਿਹੜੇ ਨੇ ਉਹ ਮਾਰਕੀਟ 'ਚੋਂ ਉੱਡ ਗਏ ਸੀ ਅਡਾਨੀ ਗਰੁੱਪ ਦੇ। ਹਾਲਾਂ ਬਾਅਦ 'ਚ ਉਹਨਾਂ ਨੇ ਰਿਕਵਰ ਕਰ ਲਿਆ। ਹੁਣ ਵੀ ਜਿਸ ਦਿਨ ਇਹ ਰਿਪੋਰਟ ਆਈ ਬਿਲੀਅਨਸ ਆਫ ਡਾਲਰਸ ਉੱਡੇ, ਹਾਲਾਂਕਿ ਕਿਉਂਕਿ ਇਹ ਮੋਦੀ, ਅਡਾਨੀ, ਸੈਬੀ ਇਹ ਸਾਰੇ ਇੱਕੋ ਹੀ ਕਲਿੱਕ ਹੈ RSS ਦੇ ਨਾਗਪੁਰ ਨਾਲ ਜੁੜੇ ਹੋਏ। ਸੋ ਈਜ਼ੀਲੀ ਇਹਨਾਂ ਨੇ ਉੱਥੇ ਤੱਕ ਕੀ ਇਨਵੈਸਟਮੈਂਟ ਕਰਨੀ ਹੈ। ਪਰ ਇਹਦੇ ਨਾਲ ਇਹ ਹੋਏਗਾ ਕਿ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਇਹਨਾਂ ਨੇ ਰਾਹ ਖੋਲ੍ਹਿਆ ਸੀ ਕਿ ਜੀ ਉੱਥੋਂ ਜਿਹੜੀ ਚਾਈਨਾ 'ਚੋਂ ਨਿਕਲ ਰਹੇ ਨੇ ਉਹ ਇੰਡੀਆ 'ਚ ਇਨਵੈਸਟ ਕਰਨ, ਉਹ ਦੌੜ ਜਾਣਗੇ। ਔਰ ਇਹੀ ਹੁੰਦਾ ਜਦੋਂ ਕਿਸੇ ਮੁਲਕ ਦੀ ਇਕੋਨਮੀ ਤਬਾਹ ਹੋਣੀ ਹੁੰਦੀ ਹੈ, ਸਭ ਤੋਂ ਪਹਿਲਾਂ
ਜਿਵੇਂ ਉਹਨੇ ਜਾਰਜ ਸ਼ੁਲਟਸ ਨੂੰ ਕੋਟ ਕੀਤਾ ਸੀ ਕਿ ਸਾਰਾ ਕੁਝ ਟਰਸਟ ਦੇ ਉੱਤੇ ਖੜਾ ਹੁੰਦਾ ਹੈ, ਸਾਰੇ ਰਿਸ਼ਤੇ ਹੀ ਟਰਸਟ ਦੇ। ਫਾਈਨੈਂਸ਼ੀਅਲ ਮਾਰਕੀਟ 'ਚ ਵੀ ਤੁਸੀਂ ਜਾਣਦੇ ਹੋ, ਜੇ ਤੁਸੀਂ ਬੈਂਕਾਂ 'ਚ ਵੀ ਪੈਸਾ ਰੱਖਦੇ ਹੋ, ਟਰਸਟ ਹੈ ਕਿ ਜੀ ਸੇਫ ਹੈ। ਤੇ ਜਦੋਂ ਇਹ ਹੋਏ ਵੀ ਇਹ ਸੇਫ ਨਹੀਂ ਹੈ, ਫਿਰ ਮਨੀ ਸਟਾਰਟਸ ਫਲੀਇੰਗ, ਮਨੀ ਦੌੜਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਕਿ ਬਿਗਿਨਿੰਗ ਆਫ ਐਨ ਐਂਡ, ਉਹ ਇਕੱਲਾ ਪੋਲੀਟੀਕਲ ਸਿਨੈਰੀਓ 'ਚ ਨਹੀਂ, ਜਾਂ ਸਟ੍ਰੈਟਜੀਕਲੀ ਸਾਰੇ ਨੇਬਰ ਵੀ ਹੱਥੋਂ ਨਿਕਲ ਗਏ, ਜਾਂ ਬੰਗਲਾਦੇਸ਼ 'ਚ ਕੀ ਹੋ ਰਿਹਾ ਹੈ, ਇਹ ਬਹੁਤ ਵੱਡਾ, ਕਿਉਂਕਿ ਅਸੀਂ ਬਹੁਤੇ ਇਹਦੇ ਵਾਕਿਫ ਨਹੀਂ ਹੈ, ਪਰ ਬਹੁਤਿਆਂ ਨੂੰ ਇਹ ਲੱਗਦਾ ਵੀ ਇਹਨਾਂ ਬਾਕੀ ਸਾਰੇ ਕ੍ਰਾਈਸਿਸ ਨਾਲੋਂ ਇਹ ਜਿਵੇਂ ਹਿੰਡਨਬਰਗ ਜਿਹੜਾ ਇਹ ਇੱਕ ਤੋਂ ਬਾਅਦ ਇੱਕ ਰਿਪੋਰਟ ਕੱਢ ਰਿਹਾ, ਇਹ ਸਭ ਤੋਂ ਇਫੈਕਟਿਵ ਹੈ ਇਹਨਾਂ ਦੀ ਇਕੋਨਮੀ ਨੂੰ ਡਿਸਟਰੋਏ ਕਰਨ ਲਈ। ਔਰ ਉਹਦੇ 'ਚ ਉਹ ਕਹਿ ਰਿਹਾ ਜੀ ਇਹ ਤਾਂ ਉਹ ਉਹਨਾਂ ਦਾ ਰਵੀ ਸ਼ੰਕਰ ਕਹਿ ਰਿਹਾ, ਜਾਰਜ ਸੋਰਸ ਜਿਹੜਾ ਡੈਮੋਕ੍ਰੇਸੀ ਚਾਹੁੰਦਾ ਕਿ ਜੀ ਇਹ ਹਿੰਡਨਬਰਗ ਦੇ ਵਿੱਚ ਤਾਂ ਜਾਰਜ ਸੋਰਸ ਦੀ ਇਨਵੈਸਟਮੈਂਟ ਹੈ ਔਰ ਉਹ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ। ਹੁਣ ਉਹਨਾਂ ਨੇ ਦੇਸ਼ ਭਗਤੀ ਦਾ ਮੰਤਰ ਫਿਰ ਪੜ੍ਹਨਾ ਸ਼ੁਰੂ ਕਰਤਾ ਕਿ ਜੀ ਇਹ ਬਾਹਰਲੀਆਂ ਤਾਕਤਾਂ, ਅਮਰੀਕਾ ਦੀ CIA ਬੰਗਲਾਦੇਸ਼ ਦੇ ਵਿੱਚ ਕੂ ਕਰਾਤਾ, ਇਹ ਜਾਰਜ ਸੋਰਸ ਜਿਹੜਾ ਹੈ ਉਹ ਹਿੰਡਨਬਰਗ ਰਾਹੀਂ ਸਾਨੂੰ ਬਦਨਾਮ ਕਰਕੇ ਸਾਡੀ ਇਕੋਨਮੀ, ਸਾਡਾ ਬੇੜਾਗਰਕ ਕਰ ਰਿਹਾ। ਅਸੀਂ ਤਾਂ ਕਹਿੰਦੇ ਹਾਂ ਕਿ ਭਾਈ ਜੀ ਸਦਕੇ ਉਹ ਹਿੰਡਨਬਰਗ ਕਰੇ ਕਿ ਜਾਰਜ ਸੋਰਸ ਕਰੇ ਕਿ ਮੁਰਾਰੀ ਲਾਲ ਕਰੇ ਕਿ ਮੁਹੰਮਦੀਨ ਕਰੇ, ਕੋਈ ਵੀ ਕਰੇ, ਪਰ ਤੁਹਾਡੇ ਕਰਮ ਹੀ ਤੁਹਾਨੂੰ ਉਸ ਪਾਸੇ ਲਿਜਾ ਰਹੇ ਨੇ ਕਿ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਗੇਮ ਜਿਹੜੀ ਤੁਹਾਡੀ ਇਹ ਕਰਪਟ ਸੁਸਾਇਟੀ ਹੈ, ਕਰਪਟ ਇੱਕ ਆਰਟੀਫਿਸ਼ੀਅਲ ਮੁਲਕ ਤੁਹਾਨੂੰ ਜਾਣ ਲੱਗੇ ਅੰਗਰੇਜ਼ ਦੇ ਗਏ, ਇਹਦੀ ਬਿਗਨਿੰਗ ਆਫ ਐਨ ਐਂਡ ਆਲਰੇਡੀ ਪੁੱਠੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।